ਵਧੀਆ ਤੋਂ ਵਧੀਆ ਲਿਬਾਸ ਦੇ ਤੇ ਸਾਰੇ ਹੀ ਸ਼ੌਕੀਨ ਹੁੰਦੇ ਨੇ ਤੇ ਜਿਨ੍ਹਾਂ ਦੇ ਕੋਲ ਤੇ ਪੈਸਾ ਹੁੰਦਾ ਹੈ ਉਹ ਤੇ ਕਹਿੰਦੇ ਨੇ ਭਈ ਸਾਡਾ ਲਿਬਾਸ ਜਿਹੜਾ ਹੈ ਸਾਡਾ ਡਰੈਸ ਜਿਹੜਾ ਹੈ ਉਹ ਸਾਰਿਆਂ ਤੋਂ ਵੱਖਰਾ ਹੋਵੇ, ਉਹ ਸਾਰਿਆਂ ਤੋਂ ਸੁਨੱਖਾ ਹੋਵੇ। ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਭਈ ਦੁਨੀਆ ਦਾ ਸਾਰਿਆਂ ਤੋਂ ਮਹਿੰਗਾ ਡਰੈਸ ਜਿਹੜਾ ਹੈ, ਸਾਰਿਆਂ ਤੋਂ ਮਹਿੰਗਾ ਲਿਬਾਸ ਜਿਹੜਾ ਹੈ ਉਹ ਕਿਹੜਾ ਹੈ। ਹੁਣ ਸਾਡੀ ਇਹ ਗੱਲ ਸੁਣਨ ਤੋਂ ਬਾਅਦ ਤੁਹਾਡੇ ਜ਼ਿਹਨ ਦੇ ਵਿੱਚ ਖਿਆਲ ਆਇਆ ਹੋਵੇਗਾ ਭਈ ਇਹ ਗੱਲ ਕਰਨ ਜਾ ਰਹੇ ਹਨ ਕਿਸੇ ਸ਼ਾਹੀ ਖਾਨਦਾਨ ਦੇ ਲਿਬਾਸਾਂ ਦੇ ਬਾਰੇ, ਕਿਸੇ ਅਰਬ ਸ਼ਹਿਜ਼ਾਦੀਆਂ ਦੇ ਲਿਬਾਸਾਂ ਦੇ ਬਾਰੇ, ਉਹਨਾਂ ਦੇ ਡਰੈਸਸ ਦੇ ਬਾਰੇ। ਪਰ ਜੀ ਨਹੀਂ, ਤੁਸੀਂ ਗਲਤ ਸੋਚ ਰਹੇ ਜੇ। ਦੁਨੀਆ ਦਾ ਸਾਰਿਆਂ ਤੋਂ ਜਿਹੜਾ ਮਹਿੰਗਾ ਲਿਬਾਸ ਹੈ, ਜਿਹੜਾ ਸਾਰਿਆਂ ਤੋਂ ਕਾਸਟਲੀ ਡਰੈਸ ਹੈ, ਉਹ ਹੈ ਸਪੇਸ ਸੂਟ ਯਾਨੀ ਖਲਾਈ ਲਿਬਾਸ, ਜਿਹਨੂੰ ਪਾ ਕੇ ਐਸਟ੍ਰੋਨੌਟਸ ਜਿਹੜੇ ਨੇ ਉਹ ਖਲਾ ਦੇ ਵਿੱਚ ਜਾਂਦੇ ਨੇ। ਹੁਣ ਤੁਹਾਨੂੰ ਦੱਸੀਏ ਕਿ ਕਿੰਨਾ ਮਹਿੰਗਾ ਹੈ। ਇੱਕ ਜਿਹੜਾ ਸਪੇਸ ਸੂਟ ਹੈ ਯਾਨੀ ਖਲਾਈ ਲਿਬਾਸ ਹੈ, ਉਹਦੀ ਕੀਮਤ 8 ਤੋਂ ਲੱਗ ਕੇ 10 ਲੱਖ ਡਾਲਰ ਤੱਕ ਹੋ ਸਕਦੀ ਹੈ। ਯਾਨੀ ਪਾਕਿਸਤਾਨੀ ਰੁਪਈਆਂ ਦੇ ਵਿੱਚ ਇਹ ਕੀਮਤ ਜਿਹੜੀ ਹੈ ਇਹ ਤਕਰੀਬਨ ਕੋਈ 35 ਤੋਂ 40 ਕਰੋੜ ਦੇ ਲਾਗੇ ਹੋ ਸਕਦੀ ਹੈ। ਹੁਣ ਇਹ ਸਪੇਸ ਸੂਟ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ, ਇਹਦੇ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਦੇ ਹਾਂ। ਹੁਣ ਜਿਹੜਾ ਸਪੇਸ ਸੂਟ ਹੈ ਇਹ ਐਸਟ੍ਰੋਨੌਟਸ ਨੂੰ ਕਈ ਤਰੀਕੇ ਦੇ ਨਾਲ ਪ੍ਰੋਟੈਕਟ ਕਰਦਾ ਹੈ। ਹੁਣ ਜੇ ਤੁਸੀਂ ਸਪੇਸ ਦੇ ਬਾਰੇ ਥੋੜਾ ਜਿਹਾ ਜਾਣਦੇ ਹੋ, ਜਿਹੜੀ ਸਾਡੀ ਹਵਾ ਤੇ ਆਲੇ ਦੁਆਲੇ ਵਾਲਾ ਮਾਹੌਲ ਹੈ ਉਹ ਸਾਡੇ ਜਿਸਮ ਦੇ ਉੱਤੇ ਬਾਹਰੋਂ ਪ੍ਰੈਸ਼ਰ ਪਾਉਂਦਾ ਹੈ, ਜਦ ਕਿ ਸਾਡੇ ਖੂਨ ਦਾ ਜਿਹੜਾ ਫਲੋ ਹੈ ਉਹ ਬਾਹਰਲੇ ਪਾਸੇ ਦਬਾਅ ਪਾਉਂਦਾ ਹੈ। ਇਸ ਕਰਕੇ ਦੋਨੋਂ ਜਿਹੜੇ ਡਿਫਰੈਂਟ ਪ੍ਰੈਸ਼ਰ ਹੁੰਦੇ ਨੇ ਉਹਦੀ ਵਜ੍ਹਾ ਦੇ ਉੱਤੋਂ ਅਸੀਂ ਜ਼ਮੀਨ ਤੇ ਆਸਾਨੀ ਦੇ ਨਾਲ ਰਹਿ ਸਕਦੇ ਹਾਂ, ਕਿਉਂਕਿ ਨਾ ਸਾਨੂੰ ਬਾਹਰਲਾ ਪ੍ਰੈਸ਼ਰ ਮਹਿਸੂਸ ਹੁੰਦਾ ਹੈ ਤੇ ਨਾ ਸਾਨੂੰ ਅੰਦਰਲਾ ਪ੍ਰੈਸ਼ਰ। ਪਰ ਖਲਾ ਦੇ ਵਿੱਚ ਜਿਹੜਾ ਸਾਨੂੰ ਬਾਹਰੋਂ ਪ੍ਰੈਸ਼ਰ ਫੀਲ ਹੁੰਦਾ ਹੈ ਉਹ ਨਹੀਂ ਹੁੰਦਾ, ਤੇ ਇਸ ਕਾਰਨ ਖੂਨ ਦੇ ਅੰਦਰ ਦਾ ਜਿਹੜਾ ਦਬਾਅ ਹੈ ਖਲਾ ਦੇ ਵਿੱਚ ਜਾ ਕੇ ਉਸ ਪ੍ਰੈਸ਼ਰ ਦੇ ਨਾਲ ਸਾਡਾ ਜਿਸਮ ਫਟ ਸਕਦਾ ਹੈ। ਤੇ ਖਲਾਈ ਲਿਬਾਸ ਦਾ ਸਾਰਿਆਂ ਤੋਂ ਵੱਡਾ ਜਿਹੜਾ ਕੰਮ ਹੈ ਉਹ ਐਸਟ੍ਰੋਨੌਟਸ ਨੂੰ ਬਾਹਰੋਂ ਵੀ ਪ੍ਰੈਸ਼ਰ ਫਰਾਹਮ ਕਰਦਾ ਹੈ ਤਾਂ ਜੇ ਜਿਸਮ ਜਿਹੜਾ ਹੈ ਉਹ ਬੈਲੈਂਸ ਰਹਿ ਸਕੇ। ਹੁਣ ਅਗਲੀ ਗੱਲ ਜਿਹੜੀ ਹੈ ਭਈ ਖਲਾ ਦੇ ਵਿੱਚ ਬਹੁਤ ਜ਼ਿਆਦਾ ਸਰਦੀ ਹੈ, ਉੱਥੇ ਦਰਜਾ ਹਰਾਰਤ -20 ਤੋਂ -200 ਤੱਕ ਹੋ ਸਕਦਾ ਹੈ। ਹੁਣ ਇਹ ਜਿਹੜਾ ਖਲਾਈ ਲਿਬਾਸ ਹੈ, ਸਪੇਸ ਸੂਟ ਹੈ, ਜਿਹੜਾ ਸਾਰਿਆਂ ਤੋਂ ਮਹਿੰਗਾ ਲਿਬਾਸ ਹੈ, ਇਹਦਾ ਦੂਜਾ ਸਾਰਿਆਂ ਤੋਂ ਵੱਡਾ ਕੰਮ ਇਹ ਹੈ ਭਈ ਜਿਸਮ ਨੂੰ ਰਿਕੁਆਇਰਡ ਦਰਜਾ ਹਰਾਰਤ ਜਿਹੜਾ ਹੈ ਉਹ ਪ੍ਰੋਵਾਈਡ ਕਰੇ। ਇਹਦੇ ਵਿੱਚ ਅਜਿਹੀਆਂ ਤਹਿਵਾਂ ਹੁੰਦੀਆਂ ਨੇ ਜਿਹੜੀਆਂ ਐਸਟ੍ਰੋਨੌਟਸ ਨੂੰ ਪ੍ਰੋਟੈਕਟ ਕਰਦੀਆਂ ਨੇ। ਸਪੇਸ ਸੂਟ ਦੇ ਵਿੱਚ ਅਜਿਹੀਆਂ ਤਹਿਵਾਂ ਵੀ ਹੁੰਦੀਆਂ ਨੇ ਜਿਹੜੀਆਂ ਕਿ ਖਲਾ ਦੇ ਵਿੱਚ ਰੇਡੀਏਸ਼ਨ ਹੁੰਦੀ ਏ ਉਹਦੇ ਤੋਂ ਪ੍ਰੋਟੈਕਟ ਫਰਾਹਮ ਕਰਦੀਆਂ ਨੇ। ਇਸ ਤੋਂ ਅੱਡ ਜਿਹੜੇ ਸ਼ਹਾਬੀਏ ਹੁੰਦੇ ਨੇ ਯਾਨੀ ਮਾਈਕਰੋ ਮੈਟੀਓਰਾਈਟ, ਉਹਨਾਂ ਦੇ ਜਿਹੜੇ ਖਤਰਨਾਕ ਟੁਕੜੇ ਨੇ ਉਹਨਾਂ ਤੋਂ ਵੀ ਬਚਾਉਂਦੀਆਂ ਨੇ। ਇਹ ਜਿਹੜੇ ਨਿੱਕੇ ਨਿੱਕੇ ਟੁਕੜੇ ਹੁੰਦੇ ਨੇ ਖਲਾ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਮੂਵ ਕਰ ਰਹੇ ਹੁੰਦੇ ਨੇ। ਹੁਣ ਸਾਨੂੰ ਇਹ ਵੀ ਪਤਾ ਹੈ ਭਈ ਖਲਾ ਦੇ ਵਿੱਚ ਕਿਸੇ ਕਿਸਮ ਦੀ ਗੈਸ ਵੀ ਨਹੀਂ ਹੁੰਦੀ। ਜਿਹੜਾ ਸਪੇਸ ਸੂਟ ਹੈ ਇਹਦੇ ਵਿੱਚ ਇਹੋ ਜਿਹਾ ਨਿਜ਼ਾਮ ਹੈ ਜਿਹੜਾ ਕਿ ਐਸਟ੍ਰੋਨੌਟਸ ਨੂੰ ਆਕਸੀਜਨ ਵੀ ਫਰਾਹਮ ਕਰਦਾ ਹੈ ਤੇ ਜਿਹੜੀ ਇਹਦੇ ਜਿਸਮ ਚੋਂ ਕਾਰਬਨ ਡਾਈਆਕਸਾਈਡ ਨਿਕਲਦੀ ਹੈ ਉਹਨੂੰ ਵੀ ਸੇਵ ਕਰਦਾ ਹੈ। ਹੁਣ ਇਸ ਸੂਟ ਦੇ ਵਿੱਚ ਹੋਰ ਵੀ ਅਜਿਹੀਆਂ ਸ਼ੈਵਾਂ ਹੁੰਦੀਆਂ ਨੇ ਜਿਹੜੀਆਂ ਕਿ ਇਹਦੀ ਬੈਕ ਦੇ ਉੱਤੇ ਜਿਹੜਾ ਬੈਗ ਹੈ ਉਹਦੇ ਵਿੱਚ ਹੁੰਦੀਆਂ ਨੇ। ਤੁਸੀਂ ਆਖ ਸਕਦੇ ਹੋ ਭਈ ਇਹ ਲਿਬਾਸ ਜਿਹੜਾ ਹੈ ਇਹ ਇੱਕ ਲਾਈਫ ਸਪੋਰਟ ਸਿਸਟਮ ਹੈ। ਇਸੇ ਸੂਟ ਦੇ ਵਿੱਚ ਜਿਹੜਾ ਬੈਗ ਹੈ ਉਹਦੇ ਵਿੱਚ ਆਕਸੀਜਨ ਹੁੰਦੀ ਏ ਜਿਹਦੇ ਕਾਰਨ ਐਸਟ੍ਰੋਨੌਟਸ ਜਿਹੜੇ ਨੇ ਉਹ ਸਾਹ ਲੈਂਦੇ ਨੇ। ਇਹੋ ਜਿਹੜੀ ਗੈਸ ਹੈ ਸੂਟ ਦੇ ਵਿੱਚ ਇੱਕ ਰਿਕੁਆਇਰਡ ਪ੍ਰੈਸ਼ਰ ਵੀ ਪੈਦਾ ਕਰਦੀ ਹੈ ਜਿਸ ਪ੍ਰੈਸ਼ਰ ਦੀ ਜਿਸਮ ਨੂੰ ਲੋੜ ਹੁੰਦੀ ਹੈ। ਹੁਣ ਇਹੋ ਹੀ ਸੂਟ ਜਿਹੜਾ ਹੈ ਇਹ ਐਸਟ੍ਰੋਨੌਟਸ ਤੇ ਦੂਜੇ ਜਿਹੜੀਆਂ ਸ਼ੈਵਾਂ ਇਸਤੇਮਾਲ ਕਰ ਰਿਹਾ ਹੁੰਦਾ ਹੈ ਉਹਦੇ ਲਈ ਬਿਜਲੀ ਵੀ ਫਰਾਹਮ ਕਰਦਾ ਹੈ, ਯਾਨੀ ਕਮਿਊਨੀਕੇਸ਼ਨ ਲਈ। ਜੇ ਤੁਸੀਂ ਦੂਜੇ ਐਸਟ੍ਰੋਨੌਟਸ ਦੇ ਨਾਲ ਖਲਾ ਦੇ ਵਿੱਚ ਗੱਲ ਕਰਨੀ ਹੈ ਤੇ ਉਹਦੇ ਨਾਲ ਵੀ ਐਸੇ ਸੂਟ ਦੇ ਵਿੱਚ ਜਿਹੜੇ ਇਕਵਿਪਮੈਂਟ ਲੱਗੇ ਹੁੰਦੇ ਨੇ ਤੁਸੀਂ ਉਹਦੇ ਨਾਲ ਗੱਲ ਕਰ ਸਕਦੇ ਹੋ। ਹੁਣ ਜੇ ਇੱਕ ਸੂਟ ਦੇ ਵਿੱਚ ਇੰਨੀਆਂ ਕੁਆਲਿਟੀਆਂ ਹੋਣ ਤੇ ਉਹਦਾ ਮਹਿੰਗਾ ਹੋਣਾ ਤੇ ਬਣਦਾ ਹੀ ਹੈ। ਤੇ ਖਾਸ ਤੌਰ ਦੇ ਉੱਤੇ ਜਦੋਂ ਤੁਸੀਂ ਸਪੇਸ ਦੇ ਵਿੱਚ ਹੋਵੋ, ਰਿਸਰਚ ਕਰ ਰਹੇ ਹੋਵੋ ਤੇ ਤੁਸੀਂ ਜਾਣ ਸਕਦੇ ਹੋ ਭਈ ਤੁਹਾਡੀ ਜ਼ਿੰਦਗੀ ਜਿਹੜੀ ਕਿ ਬਹੁਤ ਕੀਮਤੀ ਹੈ ਉਹ ਸੂਰਤ ਦੇ ਵਿੱਚ ਹੋਰ ਕੀਮਤੀ ਹੋ ਜਾਂਦੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ।